ਹਰਜੋਤ ਸਿੰਘ ਜੀ, ਟਰੱਕਰਸ ਦੇ ਨਾਲ ਹੀ ਸੰਬੰਧਿਤ ਇੱਕ ਹੋਰ ਜਿਹੜੀ ਖਬਰ ਆ ਰਹੀ ਆ, ਯੂਐਸਸੀਐਸ ਵਾਲੇ ਜਿਹੜੇ ਉਹ ਦੱਸ ਰਹੇ ਆ ਵੀ ਉਹਨਾਂ ਨੇ ਇੱਕ ਪਾਕਿਸਤਾਨੀ ਮੂਲ ਦਾ ਜਿਹੜਾ ਇਲੀਗਲ ਇਮੀਗ੍ਰੈਂਟ ਆ ਉਸ ਨੂੰ ਗ੍ਰਿਫਤਾਰ ਕੀਤਾ ਹੈਗਾ ਆ। ਕਹਿੰਦੇ ਵੀ 2023 ਦੇ ਵਿੱਚ ਇੱਕ ਰੋਂਗ ਸਾਈਡ ਵਾਲੇ ਪਾਸੇ ਇਹ ਚਲਾ ਰਿਹਾ ਸੀਗਾ ਗੱਡੀ। ਅਕਤੂਬਰ 2023 ਦੇ ਵਿੱਚ ਪੈਂਸਿਲਵੇਨੀਆ ਦੇ ਵਿੱਚ, ਜਿਹਦੇ ਕਰਕੇ ਇਹਦੇ ਇਸ ਗਲਤ ਤਰੀਕੇ ਦੇ ਨਾਲ ਗੱਡੀ ਚਲਾਉਣ ਦੇ ਨਾਲ ਇੱਕ ਯੂਐਸ ਸਿਟੀਜ਼ਨ, ਦੋ ਬੱਚਿਆਂ ਦਾ ਜਿਹੜਾ ਬਾਪ ਆ ਹੈਨਰੀ ਤਮਰੇਜ਼ ਨੂਨਜ਼, ਉਸ ਦੀ ਜਿਹੜੀ ਉਹ ਮੌਤ ਹੋ ਗਈ ਸੀਗੀ। ਸੋ ਕਹਿੰਦੇ ਵੀ ਹੁਣ ਯੂਐਸਸੀਐਸ ਵਾਲਿਆਂ ਨੇ ਦੱਸਿਆ ਵੀ ਦਾਊਦ ਹੁਸੈਨ ਜਿਹੜਾ ਪਾਕਿਸਤਾਨ ਮੂਲ ਦਾ ਬੰਦਾ ਆ, ਇਲੀਗਲ ਪਾਕਿਸਤਾਨੀ ਏਲੀਅਨ, ਕਹਿੰਦੇ ਵੀ ਇਹਨੂੰ ਚਾਰਜ ਕੀਤਾ ਗਿਆ ਸੀ ਫੈਲਨੀ ਵਹੀਕਲਰ ਹੋਮਿਸਾਈਡ ਦੇ ਵਿੱਚ, ਤੇ ਹੁਣ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਆ। ਸੋ ਆਪਾਂ ਦੇਖ ਹੀ ਰਹੇ ਹਾਂ ਵੀ ਇਹ ਸਾਰੇ ਪਾਸੇ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਟਰੱਕਿੰਗ ਨੂੰ ਲੈ ਕੇ ਅਜੇ ਵੀ ਸਖਤੀ ਉਸੇ ਤਰੀਕੇ ਦੇ ਨਾਲ ਹੀ ਚੱਲ ਰਹੀ ਹੈਗੀ। ਬਿਲਕੁਲ ਇਹਦੇ ਤੇ ਚਾਰਜ ਲੱਗੇ ਸੀ ਵਹੀਕਲਰ ਹੋਮੋਸਾਈਡ ਦੇ, ਤੇ ਜਦੋਂ ਕਮਰਸ਼ੀਅਲ ਟਰੱਕ ਚਲਾਉਂਦਾ ਸੀ ਪੈਂਸਿਲਵੇਨੀਆ ਦੇ ਹਾਈਵੇ 'ਚ ਅਕਤੂਬਰ 2023 'ਚ ਰੋਂਗ ਵੇ ਤੇ ਮਿੱਤਰ ਜਾ ਰਿਹਾ ਸੀ, ਤੇ ਉਹ ਇਸ ਕ੍ਰੈਸ਼ ਦੇ ਨਾਲ ਡੈਥ ਹੋਈ ਆ ਮੈਰੀਲੈਂਡ ਦੇ ਜਿਹੜੇ ਰਹਿਣ ਵਾਲੇ ਹੈਨਰੀ ਟੈਮਰੇਜ਼ ਨੂਨਜ਼ ਦੀ, ਜੋ ਕਿ ਅਮਰੀਕਨ ਸਿਟੀਜ਼ਨ ਸੀ, ਦੋ ਬੱਚਿਆਂ ਦਾ ਬਾਪ ਸੀਗਾ। ਹੁਣ ਤੁਸੀਂ ਦੇਖੋ ਵੀ 80,000 ਪਾਉਂਡ ਦਾ ਟਰੱਕ ਰੋਂਗ ਸਾਈਡ ਤੇ ਜਾ ਰਿਹਾ, ਸੋ ਫਿਰ ਅਮਰੀਕਾ ਦੀ ਸਰਕਾਰ ਨੇ ਤਾਂ ਐਕਟ ਕਰਨਾ ਹੀ ਹੈਗਾ ਨਾ। ਤੋ ਯੂਐਸਸੀਆਈਐਸ ਇਹ ਕਹਿ ਰਹੀ ਆ ਵੀ ਜਿਹੜੀ ਸਕਰੀਨਿੰਗ ਤੇ ਵੈਟਿੰਗ, ਜਿਹੜੇ ਕਿਸੇ ਤਰ੍ਹਾਂ ਦੀ ਵੀ ਜਿਹੜੇ ਕ੍ਰਿਮੀਨਲ ਚਾਰजेस ਆ ਉਹਨੂੰ ਇਹ ਪਬਲਿਕ ਥ੍ਰੈਟ ਕਰਕੇ ਜਾਣਿਆ ਜਾਂਦਾ ਹੈਗਾ, ਇਸ ਕਰਕੇ ਜਿਹੜਾ ਆ ਉਹਨੂੰ ਜਿਹੜਾ ਹੁਣ ਅਰੈਸਟ ਕਰ ਲਿਆ ਗਿਆ। ਤੇ 80,000 ਪਾਉਂਡ ਦਾ ਜਿਹੜਾ ਟਰੈਕਟਰ ਟ੍ਰੇਲਰ ਇਹ ਅਮਰੀਕਨ ਰੋਡਸ ਦੇ ਉੱਤੇ ਜੋ ਇਲੀਗਲ ਏਲੀਅਨਸ ਕਹਿੰਦੇ ਚਲਾ ਰਹੇ ਆ, ਯੂਐਸਸੀਆਈਐਸ ਦੇ ਸਪੋਕਸਮੈਨ ਮੈਥਿਊ ਟਰੈਗਰਸ ਉਹਨਾਂ ਨੇ ਕਿਹਾ ਉਹ ਅਸੀਂ ਨਹੀਂ ਚੱਲਣ ਦੇਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਉਹ ਆਪਾਂ ਦੇਖਦੇ ਹੀ ਆ ਹਰ ਰੋਜ਼ ਕੋਈ ਨਾ ਕੋਈ ਜਿਹੜੀ ਸਟੋਰੀ ਹੁੰਦੀ ਆ ਵੀ ਕਦੇ ਕਿੱਥੇ ਕਿਸੇ ਨੂੰ ਅਰੈਸਟ ਕਰ ਲਿਆ, ਕਿੱਥੇ ਕਿਸੇ ਨੂੰ ਅਰੈਸਟ ਕਰ ਲਿਆ ਹੈਗਾ। ਸੋ ਕਹਿੰਦੇ ਵੀ ਇਹ ਅਰੈਸਟ ਉਸ ਟਾਈਮ ਆਇਆ ਜਦੋਂ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦਾ ਜਿਹੜਾ ਨਵਾਂ ਰੂਲ ਆ, ਜਿਹਦੇ ਮੁਤਾਬਕ ਕੋਈ ਐਲੀਅਨ ਜਿਹੜੇ ਅਸਾਈਲਮ ਸੀਕਰਸ ਜਾਂ ਡਾਕਾ ਵਾਲੇ ਜਾਂ ਜਿਹੜੇ ਕੋਈ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਦੇ ਅੰਡਰ ਹੈਗੇ ਆ, ਜਿਨ੍ਹਾਂ ਨੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲਏ ਆ, ਉਹ ਚਲਾਉਂਦੇ ਆ ਤੇ ਉਹਨਾਂ ਨੂੰ ਜਿਹੜਾ ਅਰੈਸਟ ਕਰਦੇ ਆ ਤੇ ਉਹਨਾਂ ਦਾ ਲਾਇਸੈਂਸ ਵੀ ਜਿਹੜਾ ਜ਼ਬਤ ਕਰ ਲੈਂਦੇ ਹੈਗੇ ਆ, ਤਾਂ ਕਿ ਜਿਹੜੀਆਂ ਅਮਰੀਕਨਸ ਦੀਆਂ ਸੜਕਾਂ ਆ ਉਹ ਸੇਫ ਰਹਿਣ। ਜੀ, ਹਰਜੋਤ ਸਿੰਘ ਜੀ, ਟਰੱਕਰਸ ਦੇ ਨਾਲ ਹੀ ਸੰਬੰਧਿਤ ਇੱਕ ਹੋਰ ਜਿਹੜੀ ਖਬਰ ਆ ਰਹੀ ਆ, ਯੂਐਸਸੀਐਸ ਵਾਲੇ ਜਿਹੜੇ ਉਹ ਦੱਸ ਰਹੇ ਆ ਵੀ ਉਹਨਾਂ ਨੇ ਇੱਕ ਪਾਕਿਸਤਾਨੀ ਮੂਲ ਦਾ ਜਿਹੜਾ ਇਲੀਗਲ ਇਮੀਗ੍ਰੈਂਟ ਆ ਉਸ ਨੂੰ ਗ੍ਰਿਫਤਾਰ ਕੀਤਾ ਹੈਗਾ ਆ। ਕਹਿੰਦੇ ਵੀ 2023 ਦੇ ਵਿੱਚ ਇੱਕ ਰੋਂਗ ਸਾਈਡ ਵਾਲੇ ਪਾਸੇ ਇਹ ਚਲਾ ਰਿਹਾ ਸੀਗਾ ਗੱਡੀ। ਅਕਤੂਬਰ 2023 ਦੇ ਵਿੱਚ ਪੈਂਸਿਲਵੇਨੀਆ ਦੇ ਵਿੱਚ, ਜਿਹਦੇ ਕਰਕੇ ਇਹਦੇ ਇਸ ਗਲਤ ਤਰੀਕੇ ਦੇ ਨਾਲ ਗੱਡੀ ਚਲਾਉਣ ਦੇ ਨਾਲ ਇੱਕ ਯੂਐਸ ਸਿਟੀਜ਼ਨ, ਦੋ ਬੱਚਿਆਂ ਦਾ ਜਿਹੜਾ ਬਾਪ ਆ ਹੈਨਰੀ ਤਮਰੇਜ਼ ਨੂਨਜ਼, ਉਸ ਦੀ ਜਿਹੜੀ ਉਹ ਮੌਤ ਹੋ ਗਈ ਸੀਗੀ। ਸੋ ਕਹਿੰਦੇ ਵੀ ਹੁਣ ਯੂਐਸਸੀਐਸ ਵਾਲਿਆਂ ਨੇ ਦੱਸਿਆ ਵੀ ਦਾਊਦ ਹੁਸੈਨ ਜਿਹੜਾ ਪਾਕਿਸਤਾਨ ਮੂਲ ਦਾ ਬੰਦਾ ਆ, ਇਲੀਗਲ ਪਾਕਿਸਤਾਨੀ ਏਲੀਅਨ, ਕਹਿੰਦੇ ਵੀ ਇਹਨੂੰ ਚਾਰਜ ਕੀਤਾ ਗਿਆ ਸੀ ਫੈਲਨੀ ਵਹੀਕਲਰ ਹੋਮਿਸਾਈਡ ਦੇ ਵਿੱਚ, ਤੇ ਹੁਣ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਆ। ਸੋ ਆਪਾਂ ਦੇਖ ਹੀ ਰਹੇ ਹਾਂ ਵੀ ਇਹ ਸਾਰੇ ਪਾਸੇ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਟਰੱਕਿੰਗ ਨੂੰ ਲੈ ਕੇ ਅਜੇ ਵੀ ਸਖਤੀ ਉਸੇ ਤਰੀਕੇ ਦੇ ਨਾਲ ਹੀ ਚੱਲ ਰਹੀ ਹੈਗੀ। ਬਿਲਕੁਲ ਇਹਦੇ ਤੇ ਚਾਰਜ ਲੱਗੇ ਸੀ ਵਹੀਕਲਰ ਹੋਮੋਸਾਈਡ ਦੇ, ਤੇ ਜਦੋਂ ਕਮਰਸ਼ੀਅਲ ਟਰੱਕ ਚਲਾਉਂਦਾ ਸੀ ਪੈਂਸਿਲਵੇਨੀਆ ਦੇ ਹਾਈਵੇ 'ਚ ਅਕਤੂਬਰ 2023 'ਚ ਰੋਂਗ ਵੇ ਤੇ ਮਿੱਤਰ ਜਾ ਰਿਹਾ ਸੀ, ਤੇ ਉਹ ਇਸ ਕ੍ਰੈਸ਼ ਦੇ ਨਾਲ ਡੈਥ ਹੋਈ ਆ ਮੈਰੀਲੈਂਡ ਦੇ ਜਿਹੜੇ ਰਹਿਣ ਵਾਲੇ ਹੈਨਰੀ ਟੈਮਰੇਜ਼ ਨੂਨਜ਼ ਦੀ, ਜੋ ਕਿ ਅਮਰੀਕਨ ਸਿਟੀਜ਼ਨ ਸੀ, ਦੋ ਬੱਚਿਆਂ ਦਾ ਬਾਪ ਸੀਗਾ। ਹੁਣ ਤੁਸੀਂ ਦੇਖੋ ਵੀ 80,000 ਪਾਉਂਡ ਦਾ ਟਰੱਕ ਰੋਂਗ ਸਾਈਡ ਤੇ ਜਾ ਰਿਹਾ, ਸੋ ਫਿਰ ਅਮਰੀਕਾ ਦੀ ਸਰਕਾਰ ਨੇ ਤਾਂ ਐਕਟ ਕਰਨਾ ਹੀ ਹੈਗਾ ਨਾ। ਤੋ ਯੂਐਸਸੀਆਈਐਸ ਇਹ ਕਹਿ ਰਹੀ ਆ ਵੀ ਜਿਹੜੀ ਸਕਰੀਨਿੰਗ ਤੇ ਵੈਟਿੰਗ, ਜਿਹੜੇ ਕਿਸੇ ਤਰ੍ਹਾਂ ਦੀ ਵੀ ਜਿਹੜੇ ਕ੍ਰਿਮੀਨਲ ਚਾਰजेस ਆ ਉਹਨੂੰ ਇਹ ਪਬਲਿਕ ਥ੍ਰੈਟ ਕਰਕੇ ਜਾਣਿਆ ਜਾਂਦਾ ਹੈਗਾ, ਇਸ ਕਰਕੇ ਜਿਹੜਾ ਆ ਉਹਨੂੰ ਜਿਹੜਾ ਹੁਣ ਅਰੈਸਟ ਕਰ ਲਿਆ ਗਿਆ। ਤੇ 80,000 ਪਾਉਂਡ ਦਾ ਜਿਹੜਾ ਟਰੈਕਟਰ ਟ੍ਰੇਲਰ ਇਹ ਅਮਰੀਕਨ ਰੋਡਸ ਦੇ ਉੱਤੇ ਜੋ ਇਲੀਗਲ ਏਲੀਅਨਸ ਕਹਿੰਦੇ ਚਲਾ ਰਹੇ ਆ, ਯੂਐਸਸੀਆਈਐਸ ਦੇ ਸਪੋਕਸਮੈਨ ਮੈਥਿਊ ਟਰੈਗਰਸ ਉਹਨਾਂ ਨੇ ਕਿਹਾ ਉਹ ਅਸੀਂ ਨਹੀਂ ਚੱਲਣ ਦੇਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਉਹ ਆਪਾਂ ਦੇਖਦੇ ਹੀ ਆ ਹਰ ਰੋਜ਼ ਕੋਈ ਨਾ ਕੋਈ ਜਿਹੜੀ ਸਟੋਰੀ ਹੁੰਦੀ ਆ ਵੀ ਕਦੇ ਕਿੱਥੇ ਕਿਸੇ ਨੂੰ ਅਰੈਸਟ ਕਰ ਲਿਆ, ਕਿੱਥੇ ਕਿਸੇ ਨੂੰ ਅਰੈਸਟ ਕਰ ਲਿਆ ਹੈਗਾ। ਸੋ ਕਹਿੰਦੇ ਵੀ ਇਹ ਅਰੈਸਟ ਉਸ ਟਾਈਮ ਆਇਆ ਜਦੋਂ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦਾ ਜਿਹੜਾ ਨਵਾਂ ਰੂਲ ਆ, ਜਿਹਦੇ ਮੁਤਾਬਕ ਕੋਈ ਐਲੀਅਨ ਜਿਹੜੇ ਅਸਾਈਲਮ ਸੀਕਰਸ ਜਾਂ ਡਾਕਾ ਵਾਲੇ
ਜਾਂ ਜਿਹੜੇ ਕੋਈ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਦੇ ਅੰਡਰ ਹੈਗੇ ਆ, ਜਿਨ੍ਹਾਂ ਨੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲਏ ਆ, ਉਹ ਚਲਾਉਂਦੇ ਆ ਤੇ ਉਹਨਾਂ ਨੂੰ ਜਿਹੜਾ ਅਰੈਸਟ ਕਰਦੇ ਆ ਤੇ ਉਹਨਾਂ ਦਾ ਲਾਇਸੈਂਸ ਵੀ ਜਿਹੜਾ ਜ਼ਬਤ ਕਰ ਲੈਂਦੇ ਹੈਗੇ ਆ, ਤਾਂ ਕਿ ਜਿਹੜੀਆਂ ਅਮਰੀਕਨਸ ਦੀਆਂ ਸੜਕਾਂ ਆ ਉਹ ਸੇਫ ਰਹਿਣ। ਜੀ।